ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਅਹਿਮ ਇਸ਼ੂ ਸੀ ਕਿ ਕਸ਼ਮੀਰ ਦੇ ਹਸਪਤਾਲ ਹੁਣ ਕਬਰਸਤਾਨ ਵਿੱਚ ਤਬਦੀਲ ਹੋਏ। ਇਹ ਸੀ ਸਟੋਰੀ ਵਾਲ ਸਟਰੀਟ ਜਰਨਲ ਦੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਖੁੱਲ੍ਹ ਕੇ ਵਿਚਾਰਪੂਰਵਕ ਤਰੀਕੇ ਨਾਲ ਤੁਹਾਡੇ ਨਾਲ ਜਿਹੜੇ ਆਪਣੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਦੂਸਰੇ ਸੈਗਮੈਂਟ ਵਿੱਚ ਜੋ ਦੂਸਰਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਜਦੋਂ ਅਸੀਂ ਪਾਕਿਸਤਾਨ ਦੇ ਰੇਲਵੇ ਮਿਨਿਸਟਰ ਸ਼ੇਖ ਰਸ਼ੀਦ ਜੀ ਉਹਨਾਂ ਦੀ ਸਟੇਟਮੈਂਟ ਦਾ ਹਵਾਲਾ ਦਿੱਤਾ, ਜਿਹੜਾ ਉਹਨਾਂ ਨੇ ਰਾਵਲਪਿੰਡੀ 'ਚ ਐਡਰੈਸ ਕਰਦਿਆਂ ਕਿਹਾ ਸੀ ਬਿਲਕੁਲ ਕਿ ਸਤੰਬਰ ਐਂਡ ਜਾਂ ਅਕਤੂਬਰ ਦੇ ਵਿੱਚ ਭਾਰਤ ਦੇ ਨਾਲ ਫੁੱਲ ਸਕੇਲ ਜੰਗ ਹੋਏਗੀ ਜੀ ਔਰ ਇਹ ਆਖਰੀ ਜੰਗ ਹੋਏਗੀ। ਸੋ ਇਸ ਨੂੰ ਲੈ ਕੇ ਕੱਲ੍ਹ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ, ਅੱਜ ਵੀ ਕੁਝ ਲਿਖਤਾਂ ਵੀ ਆਈਆਂ ਔਰ ਫਿਕਰ ਦਾ ਇਜ਼ਹਾਰ ਵੀ ਕੀਤਾ ਗਿਆ ਕਈਆਂ ਵੱਲੋਂ ਜਿਨ੍ਹਾਂ ਨੇ ਆਪਣੀ ਟ੍ਰਿਪ ਪਲਾਨ ਕਰਨੀ ਹੈ ਉਸ ਖਿੱਤੇ ਦੇ ਵਿੱਚ। ਉਹਨਾਂ ਵੱਲੋਂ ਵੀ ਪੁੱਛਿਆ ਗਿਆ ਕਿ ਭਾਈ ਜੇ ਇਹ ਹਾਲਾਤ ਬਣਨੇ ਨੇ ਤੇ ਅਸੀਂ ਕਿਵੇਂ ਕਰੀਏ। ਦੇਖੋ, ਇਹ ਹੁੰਦਾ ਹੈ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਆਪਸ ਦੇ ਵਿੱਚ ਕਿਸੇ ਮੁੱਦੇ ਦੇ ਉੱਤੇ ਚੱਲ ਰਿਹਾ ਹੋਏ, ਤਕਰਾਰ ਹੋਏ, ਜਾਂ ਇਹਨੂੰ ਅੰਗਰੇਜ਼ੀ ਵਾਲੇ ਵਨ ਅਪਮੈਨਸ਼ਿਪ ਕਹਿੰਦੇ ਨੇ, ਕਈ ਵਾਰੀ ਇਹਨੂੰ ਸ਼ੇਖੀ ਭਗੋਰਨਾ ਦੇ ਨਾਂ ਥੱਲੇ ਵੀ ਕਿਹਾ ਜਾਂਦਾ। ਪਰ ਜਦੋਂ ਬਾਂਦਰਾਂ ਦੇ ਹੱਥ 'ਚ ਮਾਚਿਸ ਹੋਏ, ਬਾਂਦਰ ਦੇ ਹੱਥ 'ਚ, ਹੁਣ ਜ਼ਾਹਰ ਹੈ ਕਿ ਮਾਚਿਸ ਦੀ ਡੱਬੀ ਉਹ ਖੋਲ੍ਹੇਗਾ, ਉਸ ਨੂੰ ਤੀਲੀ ਲਾਏਗਾ ਕਿ ਨਹੀਂ। ਪਰ ਜਦੋਂ ਕੋਈ ਸਾਹਮਣੇ ਹੋਰ ਉਹਨੂੰ ਬਾਂਦਰ ਦੇ ਨੂੰ ਇਸ ਦੱਸ ਰਿਹਾ ਹੋਏ ਵੀ ਐਂ ਖੋਲ੍ਹਣੀ ਹੈ, ਤੇ ਬਾਂਦਰ ਦੇ ਹੱਥ 'ਚ ਮਾਚਿਸ ਦਾ ਮਤਲਬ ਤਾਂ ਇਹ ਹੈ ਕਿ ਉਹਨੂੰ ਇਹ ਨਹੀਂ ਪਤਾ ਕਿ ਮੁੜ ਕੇ ਜਿਹੜੀ ਅੱਗ ਲੱਗਣੀ ਹੈ ਉਹਨੇ ਵੀ ਸੜ ਜਾਣਾ। ਲੇਕਿਨ ਬਾਂਦਰ ਦੇ ਹੱਥ 'ਚ ਮਾਚਿਸ ਹੈ ਤੇ ਅੱਗ ਲੱਗਣ ਦਾ ਹਮੇਸ਼ਾ ਹੀ ਖਤਰਾ ਬਣਿਆ ਰਹੇਗਾ ਜਦੋਂ ਤੱਕ ਜਾਂ ਬਾਂਦਰ ਨਹੀਂ ਮਾਰ ਜਾਂਦਾ ਜਾਂ ਉਹ ਤੋਂ ਮਾਚਿਸ ਨਹੀਂ ਤੁਸੀਂ ਖੋਹ ਲੈਂਦੇ। ਸੋ ਹੁਣ ਜੋ ਹਾਲ ਹੈ, ਮੋਦੀ ਔਰ ਕੰਪਨੀ ਹੈ, ਇਹ ਬਾਂਦਰਾਂ ਦੇ, ਪਹਿਲਾਂ ਤਾਂ ਮੈਂ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਕਹਿੰਦਾ ਸੀ, ਟੋਪੀਆਂ ਤਾਂ ਆਈਆਂ ਹੀ ਹੋਈਆਂ। ਉਹ ਤਾਂ ਚਲੋ ਟੋਪੀ ਵਾਲਾ ਜਿਹੜਾ ਵਪਾਰੀ ਆ ਉਹਨੇ ਥੱਲੇ ਸੁੱਟੀ, ਟੋਪੀ ਡਿੱਗ ਵੀ ਪਈ। ਪਰ ਹੁਣ ਇਹ ਬਾਂਦਰਾਂ ਦੇ ਹੱਥ 'ਚ ਮਾਚਿਸ, ਔਰ ਜਿਸ ਅੰਦਾਜ਼ ਦੇ ਵਿੱਚ ਕੱਲੀ ਅਜੇ ਤਾਂ ਮਾਚਿਸ 'ਚੋਂ ਤਾਂ ਅੱਗ ਨਿਕਲੇਗੀ ਕਿ ਨਹੀਂ, ਇਹਨਾਂ ਦੇ ਮੂੰਹ 'ਚੋਂ ਵੀ ਉਹੀ ਅੱਗ ਨਿਕਲ ਰਹੀ ਹੈ। ਹੁਣ ਜ਼ਾਹਰ ਹੈ ਵੀ ਬਰਦਾਸ਼ਤ ਦੀ ਕੋਈ ਹੱਦ ਹੁੰਦੀ ਹੈ। ਔਰ ਤੁਸੀਂ ਬਜਾਏ ਕਿ ਇਮਰਾਨ ਖਾਨ ਜਿਹੜਾ 1 ਸਾਲ ਪੂਰਾ ਹੋ ਗਿਆ ਉਹਨਾਂ ਦੀ ਟਰਮ ਨੂੰ ਕਹਿ ਕੇ ਕਿ ਆਓ ਭਾਈ ਜੰਗ ਲੜੀਏ, ਗਰੀਬੀ ਦੇ ਖਿਲਾਫ ਲੜੀਏ, ਤੁਹਾਡੇ ਵੀ ਗਰੀਬ, ਸਿਹਤ ਸਹੂਲਤਾਂ, ਸਾਫ਼ ਪਾਣੀ, ਮਸਲੇ ਸਾਰੇ ਟੇਬਲ ਤੇ ਬਹਿ ਕੇ ਹੱਲ ਹੁੰਦੇ ਨੇ। ਔਰ ਉਹਦੇ ਵਿੱਚ ਜਿਹੜੇ ਨੇ ਈਵਨ ਵਿਦਨ ਇਮਰਾਨ ਖਾਨ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਔਰ ਹੋਰ ਵੀ ਕਰਨਾ ਪੈਂਦਾ ਹੈ। ਜਿਹੜੇ ਕਹਿੰਦੇ ਨੇ ਆਹ ਲੈ ਲਓ ਜੀ, ਜਾਓ ਚੁੱਪੋ, ਪੋਨੇ ਗੰਨੇ, ਹਾਂ ਵੀ ਚੁੱਪੋ, ਹੋਰ ਕਰੋ ਅਮਨ ਦੀਆਂ ਗੱਲਾਂ, ਲੈ ਲਓ। ਉਹਨਾਂ ਨੇ 370 ਵੀ ਖਤਮ ਕਰ ਦਿੱਤੇ। ਇਹਦੇ ਬਾਵਜੂਦ ਵੀ ਅਜੇ ਵੀ ਜਦੋਂ ਇਮਰਾਨ ਖਾਨ ਉਹਨਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਜਾਂ ਦੂਸਰਾ, ਉਹਨਾਂ ਨੇ ਸਿਰਫ ਸ਼ੀਸ਼ਾ ਦਿਖਾਇਆ, ਆਇਨਾ ਦਿਖਾਇਆ ਕਿ ਦੇਖੋ ਇਹ ਕੰਮ ਨਾ ਕਰੋ, ਜ਼ੁਲਮ ਬੰਦ ਕਰੋ, ਇਹ ਨਾਜ਼ੀਆਂ ਵਾਲੇ ਕੰਮ ਛੱਡੋ। ਅਲਟੀਮੇਟਲੀ ਜੇ ਜੰਗ ਹੋਏਗੀ, ਦੋਨੋਂ ਹੀ ਜਿਹੜੇ ਨੇ ਉਹਨਾਂ ਦੇ ਕੋਲ ਜੌਹਰੀ ਆਤਸ਼ੀ ਹਥਿਆਰ ਨੇ, ਇਹ ਤਬਾਹੀ ਸਾਡੇ ਹੋਏਗੀ ਔਰ ਦੁਨੀਆ ਵੀ ਪ੍ਰਭਾਵਿਤ ਹੋਏਗੀ। ਹੁਣ ਉਹਨਾਂ ਦਾ ਜਿਹੜਾ ਇਹ ਕਹਿਣਾ ਹੈ, ਇਹਨੂੰ ਵੀ ਐਜ਼ ਏ ਰੈਟਰਿਕ ਥ੍ਰੈਟਨਿੰਗ, ਆ ਜਿਵੇਂ ਇੰਡੀਅਨ ਫੋਰਨ ਮਿਨਿਸਟਰੀ ਦਾ ਰਵੀਸ਼ ਕੁਮਾਰ ਉਹਨਾਂ ਨੇ ਰੱਖਿਆ, ਉਹ ਇਰਰਿਸਪੌਂਸਿਬਲ ਇਹ ਉਹ ਕਹਿ ਰਿਹਾ। ਪਰ ਪਾਕਿਸਤਾਨ ਮੈਂ ਸਮਝਦਾ ਵੀ ਉਹਨਾਂ ਨੇ ਇਹ ਮੈਸੇਜ ਹੋਰ ਚੰਗੀ ਤਰ੍ਹਾਂ ਦੇਣ ਲਈ ਕਿ ਐਵੇਂ ਨਾ ਸਮਝੋ ਜਿਵੇਂ ਜਦੋਂ ਇਹਨਾਂ ਨੇ 1998 ਦੇ ਵਿੱਚ ਭਾਰਤ ਨੇ ਮਈ ਦੇ ਮਹੀਨੇ ਨਿਊਕਲੀਅਰ ਧਮਾਕੇ ਕੀਤੇ ਪੋਖਰਾਨ ਦੇ ਵਿੱਚ, ਔਰ ਇੱਕ ਚੰਗੇ ਸੱਜਣ ਜਿਹੜੇ ਇਨਸਾਈਡਰ ਸੀ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਇਹਨਾਂ ਨੂੰ ਕੀ ਲੋੜ ਸੀ ਵੀ ਆਲਰੇਡੀ 74 ਦੇ ਵਿੱਚ ਇੰਦਰਾ ਗਾਂਧੀ ਨੇ ਪੋਖਰਾਨ ਦੇ ਵਿੱਚ ਐਟੋਮਿਕ ਧਮਾਕਾ ਕਰਕੇ ਜਿਹੜੀ ਉਹਨਾਂ ਦੇ ਕੋਲ ਐਨਰਿਚਡ ਯੂਰੇਨੀਅਮ ਦੀ ਹੈ, ਜਿਹੜਾ ਉਹਨਾਂ ਨੇ ਕੈਨੇਡਾ ਦਾ ਹਾਰਡ ਵਾਟਰ ਔਰ ਦੂਸਰੇ ਦਾ ਮਿਸਯੂਜ਼ ਕਰਕੇ ਇੰਟਰਨੈਸ਼ਨਲ ਐਗਰੀਮੈਂਟ ਤੋੜ ਕੇ ਕੀਤਾ, ਉਹਨੂੰ ਤਾਂ ਲੋੜ ਹੀ ਨਹੀਂ ਸੀ। ਉਹਨਾਂ ਨੇ ਕਿਹਾ ਵੀ ਗੱਲ ਇਹ ਹੈ ਵੀ ਇਹ ਜੋ ਮਰਜ਼ੀ ਮਾਰਨ ਢੀਂਗਾ, ਇਹਨਾਂ ਨੂੰ ਇਹ ਲੱਗਦਾ ਸੀ ਇਹਨਾਂ ਦੀ ਇੰਟੈਲੀਜੈਂਸ ਰਿਪੋਰਟਸ ਤੇ ਬੇਸਡ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਇਹ ਬਲਫ ਹੈ। ਬਿਲਕੁਲ ਵੀ ਇਹਨਾਂ ਦੇ ਕੋਲ ਕੁਝ ਨਹੀਂ ਹੈ। ਔਰ ਇਹ ਜਿਹੜੇ ਨੇ ਉਸ ਜਿਹੜਾ ਦੇ ਵਾਂਟਡ ਟੂ ਕਾਲ ਆਫ ਦੈਟ ਬਲਫ, ਉਹਨੂੰ ਉਡਾ ਦੇਣਾ ਚਾਹੁੰਦੇ ਸੀ। ਔਰ ਐਗਜ਼ੈਕਟਲੀ ਜਦੋਂ ਉਹਨਾਂ ਨੇ ਕਰ ਲਿਆ, ਉਸ ਤੋਂ ਅਗਲੇ ਦਿਨ ਅਡਵਾਨੀ ਜਿਹੜਾ ਹੋਮ ਮਿਨਿਸਟਰ ਸੀ ਉਹ ਐਂ ਬੋਲਣ ਲੱਗ ਗਿਆ ਜਿਵੇਂ ਉਹ ਕਲਾਈਵ ਹੋਏ ਉਸ ਸਾਊਥ ਏਸ਼ੀਆ 'ਚ, ਜਿਹਨੇ ਜਦੋਂ ਡੁਪਲੇ ਨੂੰ ਡਿਫੀਟ ਕੀਤਾ ਫ੍ਰੈਂਚ ਨੂੰ
ਤੇ ਜਿਵੇਂ ਉਹਨੇ ਲੁੱਟਮਾਰ ਮਚਾਈ ਔਰ ਦੂਜਾ ਕੀਤਾ, ਤਾਂ ਐਂ ਸੀ ਕਿ ਵੀ ਸਾਨੂੰ ਕਸ਼ਮੀਰ ਫੜਾ ਦਿਓ। ਜੀ ਪਰ ਜਦੋਂ ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ ਇੱਕ ਧਮਾਕਾ ਹੋਰ ਜ਼ਿਆਦਾ ਕਰਕੇ ਦੱਸਿਆ ਕਿ ਭਾਈ ਅਸੀਂ ਵੀ ਇਹੀ ਹੈ, ਇਸੇ ਹੀ ਪਿੰਡ ਦੇ ਆ ਜਿਹਦੇ 'ਚ ਤੁਸੀਂ ਆ ਵੜੇ ਹੋ, ਤਾਂ ਫਿਰ ਜ਼ਾਹਰ ਹੈ ਕਿ ਉਹ ਫਿਰ ਉਹਨਾਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਸੀ ਜਿਵੇਂ ਮੁਰਦੇ ਕਬਰਾਂ ਚੋਂ ਕੱਢੇ ਨੇ, ਤੁਰੇ ਫਿਰਦੇ ਨੇ ਉੱਥੇ। ਸੋ ਹੁਣ ਵੀ ਪਾਕਿਸਤਾਨ ਨੇ ਜਦੋਂ ਇਹਨਾਂ ਨੇ ਐਮਟੀ ਰੈਟਰਿਕ ਤੇ ਇਹ ਉਹ ਕਰਨਾ ਸ਼ੁਰੂ ਕੀਤਾ ਹੈ, ਅੱਜ ਦੀ ਜਿਹੜੀ ਮੇਨ ਖਬਰ ਕਿ ਵੀ ਪਾਕਿਸਤਾਨ ਨੇ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਾਈਲ 290 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਜੀ ਉਹਦਾ ਉਹਨਾਂ ਨੇ ਟੈਸਟ ਕੀਤਾ ਔਰ ਹੁਣ 290 ਕਿਲੋਮੀਟਰ ਦਾ। ਔਰ ਹੁਣ ਹਾਲਾਂਕਿ ਇਸ ਟੈਸਟ ਬਾਰੇ ਉਹਨਾਂ ਨੇ 3 ਦਿਨ ਪਹਿਲਾਂ ਇਹ ਜਿਹੜਾ ਇੰਡੀਅਨਸ ਨੂੰ ਇਨਫੋਰਮ ਕਰ ਦਿੱਤਾ ਸੀ। ਸ਼ਾਇਦ 2005 ਦੇ ਵਿੱਚ ਇਹਨਾਂ ਦਾ ਇੱਕ ਐਗਰੀਮੈਂਟ ਹੋਇਆ ਸੀ ਜਿਹਦੇ 'ਚ ਇਹ ਸੀ ਕਿ ਜਦੋਂ ਵੀ ਕੋਈ ਇਸ ਕਿਸਮ ਦਾ ਮਿਸਾਈਲ ਟੈਸਟ ਹੋਏਗਾ ਤੇ ਬਿਫੋਰ ਦੱਸਣਾ ਪੈਂਦਾ। ਸੋ ਉਹਨਾਂ ਨੇ ਇਹ 2005 ਦਾ ਐਗਰੀਮੈਂਟ ਸੀ, ਉਹਨਾਂ ਨੂੰ ਦੱਸ ਦਿੱਤਾ ਸੀ। ਔਰ ਅੱਜ ਜਦੋਂ ਉਹਨਾਂ ਨੇ 290 ਕਿਲੋਮੀਟਰ ਦੀ ਰੇਂਜ ਵਾਲੀ ਬੈਲਿਸਟਿਕ ਮਿਸਾਈਲ ਦਾ ਨਾਮ ਵੀ ਉਹਦਾ ਗਜ਼ਨਵੀ ਰੱਖਿਆ। ਹੁਣ ਜ਼ਾਹਰ ਹੈ ਜਦੋਂ ਮਹਿਮੂਦ ਗਜ਼ਨੀ ਦਾ ਜ਼ਿਕਰ ਹੁੰਦਾ ਜਿਹੜਾ ਕਿ 17 ਵਾਰ ਸ਼ਾਇਦ ਆਇਆ, ਉਹ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚ ਜਾਂਦਾ ਸੀ। ਗੁਜਰਾਤ ਦਾ ਸੋਮਨਾਥ ਦਾ ਮੰਦਿਰ ਉਹਨੇ ਹੀ ਡਿਸਟਰੋਏ ਕੀਤਾ ਔਰ ਦਰਵਾਜ਼ੇ ਉਹਦੇ ਲੈ ਗਿਆ ਸੀ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਅਸੀਂ ਸਾਈਕੋ ਹਿਸਟਰੀ ਦੀ ਗੱਲ ਕਰਦੇ ਉਦੋਂ ਹਿੰਦੂਆਂ ਨੂੰ, ਜਿਹੜੇ ਹਿੰਦੂ ਤਵੀ ਨੇ ਖਾਸ ਤੌਰ ਤੇ, ਅਸੀਂ ਕਿਸੇ ਮਜ਼ਹਬ ਦੀ ਗੱਲ ਨਹੀਂ ਕਰਦੇ, ਜਿਹੜੇ ਆਪਣਾ ਝੂਠਾ ਪ੍ਰਾਈਡ, ਝੂਠੀ ਹਿਸਟਰੀ ਜਿਹੜੀ ਹੈ ਹੀ ਨਹੀਂ ਆਪ ਹੀ ਬਣਾ ਰਹੇ ਨੇ, ਉਹਨਾਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਵੀ ਫਿਰ ਯਾਦ ਕਰ ਲਓ ਕਿ ਵੀ ਤੁਹਾਡਾ ਕੀ ਹਸ਼ਰ ਹੋਇਆ, ਵੀ ਅਸੀਂ ਤਾਂ ਤੁਹਾਡੇ ਨਾਲ ਇੱਕ ਬਰਾਬਰ ਦੇ ਚੰਗੇ ਗਵਾਂਢੀ ਵਾਂਗ ਰਹਿਣਾ ਚਾਹੁੰਦੇ। ਔਰ ਹੁਣ 239 ਕਿਲੋਮੀਟਰ ਹੀ ਕਿਉਂ, ਪਾਕਿਸਤਾਨ ਦੇ ਕੋਲ ਆਲਰੇਡੀ ਜਿਹੜੀ ਉਹਨਾਂ ਦਾ ਮਿਸਾਈਲ ਡਿਲੀਵਰੀ ਸਿਸਟਮ ਹੈ ਉਹ ਸਾਰੇ ਭਾਰਤ ਨੂੰ ਕਵਰ ਕਰਦਾ ਹੈ, ਕੰਨਿਆ ਕੁਮਾਰੀ ਤੱਕ। ਲੇਕਿਨ ਇਹ ਮੈਸੇਜ ਹੈ, ਬੇਸ਼ੱਕ ਇਹਦੇ 'ਚ ਅਸੀਂ ਵੀ ਰਗੜੇ ਜਾਂਦੇ ਹਾਂ, ਕਿਉਂਕਿ ਜੇ ਤੁਸੀਂ ਅਟਾਰੀ ਜਾਂ ਹੁਸੈਨੀ ਵਾਲਾ ਤੋਂ ਦੇਖੋ ਤੇ ਦਿੱਲੀ ਤੱਕ ਜਾਂ ਆਗਰੇ ਤੱਕ ਇੰਨਾ ਕੀ ਸਫ਼ਰ ਬਣਦਾ ਹੈ। ਸੋ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਵੀ ਇਹੀ ਨਹੀਂ ਕਿ ਵੀ ਇਹ ਫਿਰ ਦੋਨੋਂ ਪੰਜਾਬ ਹੀ ਜਾਣਗੇ, ਫਿਰ ਇਹ ਜਿਹੜਾ ਜਿੱਥੇ ਤੁਸੀਂ ਬੈਠ ਕੇ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਾਂ ਦੇ ਵਿੱਚ ਹੁਕਮਰਾਨੀ ਕਰਦੇ ਹੋ, ਉਹ ਸਭ ਨੂੰ ਕਹੀ ਜਾਓਗੇ ਜੀ ਗੁਲਾਮੀ ਔਰ ਹਮ, ਫਿਰ ਢਾਹ ਦਿਓ ਸਾਰੀਆਂ ਇਮਾਰਤਾਂ ਅੰਗਰੇਜ਼ਾਂ ਦੀਆਂ, ਜਾ ਕੇ ਉੱਥੇ ਗੰਗਾ ਜਾਂ ਜਮਨਾ ਦੇ ਕੰਢੇ ਜਿਹੜੀਆਂ ਜਿੱਦਾਂ ਦੇ ਤੁਹਾਡੇ ਪੁਰਖੇ ਝੌਂਪੜੀਆਂ ਬਣਾ ਕੇ ਰਹਿੰਦੇ ਸੀ, ਭੁੱਖੇ ਨੰਗੇ ਅੱਧ ਨੰਗੇ, ਜਿਵੇਂ ਤੁਹਾਡੇ ਨਾਂਗੇ ਸਾਧੂ ਘੁੰਮਦੇ ਨੇ, ਉਵੇਂ ਦੇ 'ਚ ਜਾ ਕੇ ਰਾਜ ਕਰੋ। ਫਿਰ ਜੇ ਤੁਹਾਡਾ ਪ੍ਰਾਚੀਨ ਗੌਰਵ ਤਾਂ ਇਹੀ ਹੈ, ਤੁਸੀਂ ਉਹ ਦਿੱਲੀ ਸ਼ਹਿਰ ਜਿਹੜਾ ਅੰਗਰੇਜ਼ਾਂ ਨੇ ਬਣਾ ਕੇ 1931 'ਚ ਉਹਨੂੰ ਪੂਰਾ ਰਾਜਧਾਨੀ ਦੇ ਤੌਰ ਤੇ ਲਿਆਂਦਾ, 1911 ਸਾਲਾਂ ਕੰਪਲੀਟ ਹੋ ਗਿਆ ਸੀ। ਤੁਸੀਂ ਉੱਥੇ ਬੈਠ ਕੇ ਜਿਹੜੀ ਹੈ ਨਾਲ ਕਹੀ ਜਾਂਦੇ ਹੋ ਲਾਲ ਕਿਲ੍ਹਾ ਢਾਹ ਦਿਓ, ਜਿੱਥੋਂ ਬਹਿ ਕੇ ਜਿੱਥੋਂ 15 ਅਗਸਤ 26 ਜਨਵਰੀ ਨੂੰ ਦਿੰਦੇ ਹੋ, ਉਹ ਵੀ ਸ਼ਾਹਜਹਾਂ ਦਾ ਬਣਾਇਆ ਹੋਇਆ। ਉੱਥੇ ਤੁਹਾਡਾ ਪ੍ਰਾਈਡ ਕਿੱਥੇ ਹੈ? ਤੁਹਾਡੇ ਕਿਹੜਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਜੇ ਤੁਹਾਡਾ ਪ੍ਰਾਈਡ ਹੈ? ਪਰ ਇਹ ਮੈਸੇਜ ਉਹਨਾਂ ਨੇ ਬੜਾ ਔਰ ਸੈਕੰਡ ਇਸ ਬੈਲਿਸਟਿਕ ਮਿਸਾਈਲ ਦਾ ਸੀ ਕਿ ਰਾਤ ਨੂੰ ਲਾਂਚ ਕੀਤੀ ਗਈ। ਹੁਣ ਆਮ ਤੌਰ ਦੇ ਉੱਤੇ ਜਿਹੜੀਆਂ ਲਾਂਚਿੰਗਸ ਹੁੰਦੀਆਂ ਨੇ ਉਹ ਦਿਨ ਵੇਲੇ ਹੁੰਦੀਆਂ। ਸੋ ਇਹਦੇ ਨਾਲ ਵੀ ਇੱਕ ਮੈਸੇਜ ਇਹਨਾਂ ਨੇ ਦਿੱਤਾ ਹੈ ਕਿ ਈਵਨ ਇਹ ਹੁਣ ਅਸੀਂ 24 ਆਵਰ ਤਿਆਰ ਹੀ ਬੈਠੇ ਹਾਂ ਕਿ ਜੇ ਤੁਸੀਂ ਨਾ ਸੁਧਰੇ ਤੇ ਫਿਰ ਉਹ ਦਿਨ ਹੋਏ ਜਾਂ ਰਾਤ ਹੋਏ, ਸਾਡੇ ਕੋਲ ਸਲਾਹੀਅਤ ਹੈ, ਕੈਪੇਬਿਲਿਟੀ ਹੈ, ਐਬਿਲਿਟੀ ਹੈ ਇਸ ਨੂੰ ਕਰਨ ਦੀ। ਔਰ ਹੁਣ ਇਸ ਦੇ ਉੱਤੇ ਕਿਉਂਕਿ ਇਹ ਤਾਂ ਇਸ ਐਗਰੀਮੈਂਟ ਦੇ ਤਹਿਤ ਉਹਨਾਂ ਨੇ ਪ੍ਰੋਪਰ ਜਿਹੜਾ ਉਹ ਨੋਟਿਸ ਦੇ ਕੇ ਕੀਤਾ, ਕੋਈ ਕ੍ਰਿਟਿਸਿਜ਼ਮ ਨਹੀਂ ਕਰ ਸਕੇ। ਪਰ ਇਹ ਮੈਂ ਦੇਖਦਾ ਕਿ ਐਵਰੀ ਟਾਈਮਿੰਗ ਜਿਵੇਂ ਅਮਰੀਕਨ ਜਿਹੜਾ ਸਿਕਿਉਰਿਟੀ ਪਾਲਿਸੀਜ਼ ਨਾਲ ਰਿਲੇਟਡ ਜਿਹੜਾ ਉਹਨਾਂ ਦਾ ਇੱਕ ਪਾਰਟ ਹੈ, ਉਹਨਾਂ ਦੀ ਰਿਪੋਰਟ ਵੀ ਅੱਜ ਹੀ ਆ ਗਈ। ਇਨ ਇਮਰਾਨ ਈਰਾ Pakistan military retains dominant influence over foreign security policies, US report. During Imran Khan's tenure as Prime Minister, Pakistani military has retained the dominant influence over foreign and security policies of the country, according to a US congressional report. ਹੁਣ ਇੱਥੇ ਅੱਡ-ਅੱਡ ਥਿੰਕ ਟੈਂਕ ਆਪਣੀਆਂ ਰਿਪੋਰਟਾਂ ਦਿੰਦੇ ਨੇ, US ਸਰਫ ਦੀ ਹੁੰਦੀ ਹੈ, ਪਰ ਜਿੰਨੇ ਜਿਹੜਾ ਵੀ ਡਿਪਾਰਟਮੈਂਟ ਜਾਂ ਕੰਟਰੀ ਨਾਲ ਸੰਬੰਧਿਤ ਜਾਂ ਜਿਸ ਵਿਸ਼ੇ ਦੇ ਉੱਤੇ ਫੋਕਸ ਹੁੰਦਾ ਹੈ, ਕਾਂਗਰੈਸ਼ਨਲ ਰਿਪੋਰਟਸ ਵੀ ਉਸ ਨੇ, ਤੇ ਜਿਹੜੀ ਕਾਂਗਰੈਸ਼ਨਲ ਰਿਪੋਰਟ ਹੈ ਜਿਸ ਨੂੰ ਬਾਈਪਾਰਟੀਸਨ ਕਾਂਗਰੈਸ਼ਨਲ ਰਿਸਰਚ ਸਰਵਿਸ ਨੇ ਤਿਆਰ ਕੀਤਾ, ਉਹਨਾਂ ਨੇ ਕਿਹਾ ਕਿ ਵੀ ਭਾਵੇਂ ਇਮਰਾਨ ਖਾਨ ਨੂੰ ਕੋਈ ਗਵਰਨੈਂਸ ਐਕਸਪੀਰੀਅੰਸ ਨਹੀਂ ਹੈ, ਪਹਿਲੀ ਵਾਰ ਉਹ ਆਫਿਸ 'ਚ ਆਏ ਨੇ, ਪਰ ਪਾਕਿਸਤਾਨ ਦੀਆਂ ਜਿਹੜੀਆਂ ਸਿਕਿਉਰਿਟੀ ਸਰਵਿਸਿਜ਼ ਨੇ ਉਹ ਇਸ ਦੇ ਉੱਤੇ ਹਾਵੀ ਨੇ, ਖਾਸ ਤੌਰ ਤੇ ਜਿਹੜਾ ਸਿਕਿਉਰਿਟੀ ਕੰਸਰਨ ਨੇ।
ਔਰ ਬੇਸ਼ੱਕ ਇਮਰਾਨ ਖਾਨ ਨੇ ਵੈਲਫੇਅਰ ਸਟੇਟ, ਬੈਟਰ ਐਜੂਕੇਸ਼ਨ, ਹੈਲਥ ਕੇਅਰ ਦੀ ਗੱਲ ਕੀਤੀ ਹੈ, but most analysts see Pakistan's military establishment continuing to retain dominant influence over foreign and security policies, and nothing जी, wrong with that. बिल्कुल। क्योंकि ਜ਼ਾਹਰ है कि ये war hardened army भी है, उन्होंने ऑलरेडी भारत ਦਾ ਸਾਰਾ ਕੁਝ ਦੇਖਿਆ ਹੋਇਆ ਹੈ जी, ਔਰ ਹੁਣ ਘੱਟੋ ਘੱਟ ਉਹ ਇਹ ਨਹੀਂ ਕਹਿ ਸਕਦੇ ਕਿ ਜੀ ਸਿਵਿਲੀਅਨ ਹਕੂਮਤ ਹੋਰ ਚਾਹੁੰਦੀ ਹੈ ਤੇ ਫੌਜ ਹੋਰ ਚਾਹੁੰਦੀ ਹੈ। ਰਾਦਰ ਜਨਰਲ ਬਾਜਵਾ ਔਰ ਇਮਰਾਨ ਖਾਨ ਇੱਕੋ ਹੀ ਪੇਜ ਦੇ ਉੱਤੇ ਨੇ। जी, ਸੋ ਜ਼ਾਹਰ ਹੈ ਕਿ ਇਹ ਵੀ ਭਾਵੇਂ ਦੀ ਟਾਈਮਿੰਗ ਕੋਇਨਸਾਈਡ ਕੀਤੀ ਹੈ ਜਾਂ ਉਹਨਾਂ ਨੇ ਕੋਈ ਹੋਰ ਮਕਸਦ ਲਈ ਦਿੱਤਾ ਹੈ, ਪਰ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਇੱਕ ਕੌਨਫੀਡੈਂਸ ਬਿਲਟ ਹੋ ਕੇ ਭਾਰਤ ਨੂੰ ਫਾਈਨਲ ਜਿਹੜੀ ਹੈ ਲਾਈਨ ਖਿੱਚਣ ਦੇ ਥੱਲੇ ਇਹਨੂੰ ਚੈਲੰਜ ਕਹਿ ਲਓ ਜਾਂ ਆਪਣਾ ਫਲੈਕਸਿੰਗ ਆਫ ਦਾ ਮਸਲ ਕਹਿ ਲਓ ਜਾਂ ਇਹ ਦੱਸਣਾ ਕਹਿ ਲਓ ਜੀ ਠੀਕ ਹੈ ਕਿ ਵੀ हम तो डूबे सनम तुमको भी ले डूबेंगे ਵੀ ਅਸੀਂ ਇਕੱਲੇ ਨਹੀਂ ਜਾਂਦੇ ਤੁਸੀਂ ਸਾਡੇ ਨਾਲ ਜੇ ਹੁਣ ਇੰਨੀ ਯਾਰੀ ਪਗਾ ਰਹੇ ਹੋ ਤਾਂ ਫਿਰ ਯਾਰ ਤਾਂ ਉਹੀ ਹੈ ਜਿਹੜਾ ਇਹਨੂੰ ਤੱਕ ਨਿਭਾਵੇ। ਹਾਂ ਉਹ ਕੀ ਹੈ ਉਹ ਕਿ ਵੀ ਤਰ ਗਿਆ ਜੋ ਡੁੱਬਿਆ ਯਾਰ ਸੰਗ ਉਹ ਤਰ ਗਿਆ ਡੁੱਬ ਕੇ ਮਰ ਜਾ ਉਹ ਇਕੱਲਾ ਪਾਰ ਜਾਵਣ ਵਾਲੇ। ਉਹਨਾਂ ਨੇ ਮੈਸੇਜ ਦੇ ਦਿੱਤਾ ਵੀ ਇਹ ਜਿਹੜੀ ਹੁਣ ਤੁਹਾਡੀ ਯਾਰੀ ਤੁਸੀਂ ਨਿਭਾ ਦਿੱਤੀ ਹੈ ਨਾ ਇਹ 370 ਕਰਕੇ ਐਬਰੋਗੇਟ ਹੁਣ ਤੁਹਾਨੂੰ ਵੀ ਅਸੀਂ ਨਾਲ ਲੈ ਕੇ ਜਾਵਾਂਗੇ। ਔਰ ਅੱਜ ਇਸ ਦੇ ਉੱਤੇ ਹੀ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਸਪੋਕਸਪਰਸਨ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਉਹਨੇ ਕਿਹਾ ਕਿ ਜੀ ਇਹ ਜਿਹੜਾ ਬਹੁਤ ਇਰਰਿਸਪੌਂਸਿਬਲ ਹੈ, condemning as highly irresponsible the statements of Pakistani leadership. He said they are intended to project an alarmist situation far from ground realities and asked Pakistan to behave as a normal neighbor. ਜੀ ਉਹਨੇ ਕਿਹਾ ਜੀ ਇਹ ਪਾਕਿਸਤਾਨ ਜਾਣ ਕੇ ਕਰ ਰਿਹਾ ਹੈ ਤਾਂ ਕਿ ਦੁਨੀਆ ਨੂੰ ਦੱਸੇ ਵੀ ਕਸ਼ਮੀਰ ਦੇ ਵਿੱਚ ਬਹੁਤ ਸਾਰੀ ਦੁਨੀਆ ਨੂੰ ਪਤਾ ਹੈ ਕਸ਼ਮੀਰ ਇਹ ਹੋਰ ਅਲਾਰਮਿਸਟ ਕੀ ਹੁੰਦਾ ਹੈ। ਬਿਲਕੁਲ ਲਗਭਗ 4 ਹਫ਼ਤੇ ਤੁਹਾਨੂੰ ਕਰਫਿਊ 'ਚ ਲੋਕਾਂ ਨੂੰ ਓਪਨ ਜੇਲ੍ਹ 'ਚ ਰੱਖਿਆ ਹੋ ਗਏ ਨੇ, ਕਮਿਊਨੀਕੇਸ਼ਨ ਤੋੜੀ ਹੋਈ ਹੈ, ਮੈਡੀਕਲ ਸਰਵਿਸਿਜ਼ ਨਹੀਂ ਹੈ, ਉਹਦੀ ਮਹਿਬੂਬਾ ਮੁਫਤੀ ਦੀ ਮਾਂ ਆਪਣੀ ਮਾਂ ਜਿਹੜੀ ਆਪਣੀ ਬੱਚੀ ਨੂੰ ਨਹੀਂ ਮਿਲ ਸਕਦੀ ਤੇ ਹੋਰ ਅਲਾਰਮਿਸਟ ਸਿਚੁਏਸ਼ਨ ਕੀ ਹੁੰਦੀ ਹੈ। ਪਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਸਾਰਾ ਪਾਰਟ ਹੈ we condemn the highly irresponsible statements made by Pakistani leadership on matters internal to India. These statements include references to jihad and to incite violence in India. ਕਿਸੇ ਨੇ violence incite ਕਰਨ ਦੀ ਗੱਲ ਨਹੀਂ ਕੀਤੀ ਅਜੇ ਤੱਕ, ਕਿਸੇ ਨੇ ਜਿਹੜਾ ਇਮਰਾਨ ਖਾਨ ਨੇ ਘੱਟੋ ਘੱਟ ਜਿਹਾਦ ਜਾਂ ਦੂਸਰਾ ਨਹੀਂ ਕਿਹਾ ਹੈ, ਪਰ ਉਹਨਾਂ ਇਹ ਆਪਣਾ ਰਿਜ਼ੋਲਵ ਜ਼ਰੂਰ ਦਿਖਾਇਆ ਕਿ ਭਾਈ ਅਸੀਂ ਜਿਹੜਾ ਕਿਸੇ ਹੱਦ ਤੱਕ ਵੀ ਜਾਵਾਂਗੇ। ਔਰ ਇਹਦੇ ਨਾਲ ਹੀ ਰਿਲੇਟਡ ਸਾਰੇ ਪਾਸੇ ਖਬਰਾਂ ਨੇ ਕਿ ਵੀ ਪਾਕਿਸਤਾਨ ਸਕਸੈਸਫੁਲੀ ਕੈਰੀਜ਼ ਆਊਟ ਨਾਈਟ ਟ੍ਰੇਨਿੰਗ ਲਾਂਚ ਆਫ ਬੈਲਿਸਟਿਕ ਮਿਸਲ ਗਜ਼ਨਵੀ, ਇਹ ਉਹਨਾਂ ਦੇ ਆਰਮੀ ਨੇ ਜਿਹੜਾ ਉਹ ਟਵੀਟ ਵੀ ਕੀਤਾ ਔਰ ਇਨਫੋਰਮ ਵੀ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਇੱਕ ਪਾਸੇ ਪਾਕਿਸਤਾਨ ਆਪਣਾ ਮਸਲ ਫਲੈਕਸ ਕਰ ਰਿਹਾ ਔਰ ਇਹਨਾਂ ਦਾ ਤੁਸੀਂ ਹਾਲ ਦੇਖੋ, ਉਹਨਾਂ ਦਾ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ ਹੁਣ ਇੱਕ ਪਾਸੇ ਤਾਂ ਪਾਕਿਸਤਾਨ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਇਰਰਿਸਪੌਂਸਿਬਲ ਨਾ ਕਰੇ, ਉਹ ਕਹਿ ਰਿਹਾ ਨੋ ਕੰਟਰੀਜ਼ ਵਿਦ ਪਾਕਿਸਤਾਨ ਔਨ ਕਸ਼ਮੀਰ ਇਸ਼ੂ। ਰਾਜਨਾਥ ਸਿੰਘ ਦੁਨੀਆ ਦਾ ਕੋਈ ਦੇਸ਼ ਪਾਕਿਸਤਾਨ ਦੇ ਨਾਲ ਨਹੀਂ, ਪਾਕਿਸਤਾਨ ਹੈਜ਼ ਨੋ ਲੋਕਲ ਸਟੈਂਡੀ ਔਨ ਕਸ਼ਮੀਰ and no country is backing it on the current issue. Defense Minister Rajnath Singh said on Thursday amid Islamabad's efforts to internationalize the center's move to abrogate provisions of Article 370. कह रहे जी ये इंटरनेशनलाइज तो हो गया, UN सिक्योरिटी काउंसिल ने क्लोज डोर मीटिंग कर ली, ह्यूमन राइट्स वॉच ने रिपोर्टां कढ़ियां ने, UN सैकटरी जनरल ने गल की है इस दे उत्ते, ह्यूमन राइट काउंसिल यूनाइटेड नेशनस दी उन्होंने कहा भी तुसी खुली जेल बनाया हुआ है। वॉल स्ट्रीट जर्नल कह रहा भी तुहाडे हॉस्पिटल ग्रेवयार्ड बने हुए ने। ऐसा केड़ा ये कहना कि जी दुनिया और जिन्नी कवरेज और पब्लिसिटी इस वार कश्मीर के मुद्दे नूं दुनिया च मिली है, इन्नी तो 65-71 ਦੀਆਂ ਜੰਗਾਂ ਵੇਲੇ ਨਹੀਂ ਸੀ कि किन्नी देर प्रोटेक्ट कारगिल वॉर किन्ने 3 महीने 4 महीने रही, लेकिन असी ये सारा 99 पीरियड है, मैं नहीं देखा कि भी एक दो आर्टिकल्स तो इलावा कुछ होए, हुण तां लगातारता दे नाल ये चल रहा है। और हालांकि इस दे उल्ट दोष पाकिस्तान ते दे रहे हैं कि जो अलार्मिस्ट और फलानी सिचुएशन बना रहे, पर इन्होंने आप मन्निया कि किवें इन्होंने 2 दिन पहला एक अलार्म के जी कॉमेडी ऑफ एरर्स ओवर पाक ट्रेंड कमांडोज एंटरिंग इंडिया,
ਉਹਨਾਂ ਨੇ ਮੰਨਿਆ ਕਿ ਵੀ ਕਿਵੇਂ ਇਹਨਾਂ ਨੇ ਇੱਕ ਗਲਤ ਜਾਣਕਾਰੀ ਭੇਜੀ। It was literally a comedy of errors on Thursday morning when several media houses and social media platforms started flashing reports of how Pakistan trained commandos have entered Gulf of Kutch, Gujarat through the Harami Nala and they are trained in underwater attacks। ਉਹਦਾ ਨਾਂ ਹੀ ਨਾਲੇ ਦਾ ਇਹ ਹੈ, ਮੈਨੂੰ ਹੁਣ ਕਹਿਣਾ ਹੀ ਪੈਣਾ ਸੀ। ਉਹਨਾਂ ਨੇ ਆਪ ਹੀ ਇਹ ਖਬਰ ਪਲਾਂਟ ਕੀਤੀ ਕਿ ਜੀ ਉਹਨਾਂ ਦੇ ਜਿਹੜੇ ਪਾਣੀ ਦੇ ਵਿੱਚ ਟ੍ਰੇਨਡ ਹੋਏ ਕਮਾਂਡੋ ਨੇ ਉਹ ਇਸ ਨਾਲੇ ਰਾਹੀਂ ਕੱਛ ਦੇ ਵਿੱਚ, ਕਿਉਂਕਿ ਗੁਜਰਾਤ 'ਚ ਸਮੁੰਦਰ ਰਾਹੀਂ ਬਾਰਡਰ ਲੱਗਦਾ ਪਾਕਿਸਤਾਨ ਦੇ ਨਾਲ, ਤੇ ਉੱਥੇ ਐਂਟਰ ਕਰ ਗਏ ਨੇ। ਔਰ ਉਹਨਾਂ ਨੇ ਕਿਹਾ ਜੀ ਦਿਸ ਇੰਡੀਕੇਟਡ ਐਨ ਇਮੀਨੈਂਟ ਥ੍ਰੈਟ ਆਫ ਟੈਰਰ ਸਟ੍ਰਾਈਕ, ਕਿ ਜੀ ਪਾਣੀ ਰਾਹੀਂ ਆਏ ਨੇ ਔਰ ਇਹ ਬੜੀ ਵੱਡੀ ਟੈਰਰ ਥ੍ਰੈਟ ਹੈ ਔਰ ਇੱਕ ਕ੍ਰੀਕ ਹੈ ਇੰਟਰਨੈਸ਼ਨਲ ਮੈਰੀਟਾਈਮ ਬਾਉਂਡਰੀ ਦੇ ਉੱਤੇ। ਔਰ ਉਹਨਾਂ ਨੇ ਕਿਹਾ ਜੀ 4 days ago 2 ਪਾਕਿਸਤਾਨੀ ਸਿੰਗਲ ਇੰਜਨ ਫਿਸ਼ਿੰਗ ਬੋਟਸ ਵਰ nabbed by the water wing of border security force in that nala, nothing incriminating was found। ਉਹਨਾਂ ਨੇ ਕਿਹਾ ਜੀ ਹੁਣ ਇਹ ਆ ਗਏ ਨੇ ਕਮਾਂਡੋ। ਪਹਿਲਾਂ ਅਸੀਂ ਉਹਨਾਂ ਦੀਆਂ 2 ਜਿਹੜੀਆਂ ਨੇ ਸਿੰਗਲ ਇੰਜਨ, ਕਿਉਂਕਿ ਸਮੁੰਦਰ ਹੈ, ਮਛਿਆਰੇ ਵੀ ਦੂਜੇ ਤੀਜੇ ਵੀ ਹੁੰਦੇ ਨੇ, ਕਈ ਵਾਰੀ ਇੱਧਰ ਚਲੇ ਜਾਂਦੇ ਨੇ ਉੱਧਰ ਚਲੇ ਜਾਂਦੇ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿਉਂ ਹੀ ਇਹ ਖਬਰ ਆਈ media reports were based on a signal euphemism for a message which was sent by the Kandla Port Trust Gujarat, which cited the source of the information as Deputy Conservator of the Port Trust. Further, such warnings were issued by private ports in Gujarat that cited Coast Guard as having sent this alert। ਚਾਰਜ ਫਿਰ ਅਲਰਟ ਹੋ ਗਿਆ ਉਹਨਾਂ ਦੀ ਫੌਜ ਦੂਜੀ ਤੀਜੀ ਕਿ ਉਹਨਾਂ ਦੇ ਅੰਡਰ ਵਾਟਰ ਲੜਨ ਵਾਲੇ ਕਮਾਂਡੋ ਆ ਗਏ। The reality was that Coast of Guard sent out an alert talking about the possibility of sea route likely to be used and how Pakistan could push in trained। ਉਹਨਾਂ ਨੇ ਵਾਰਨ ਕੀਤਾ ਜੀ ਸ਼ਾਇਦ ਇਸਤੇਮਾਲ ਹੋਏ, ਪਰ ਦੂਜੇ ਸਿਗਨਲ ਭੇਜਤੇ ਜੀ ਆ ਗਏ ਨੇ, ਚੁੱਕ ਲਓ। ਉਹਨਾਂ ਨੂੰ ਮੁੰਬਈ ਦਾ ਯਾਦ ਸੀ ਵੀ ਉਹਨਾਂ ਨੇ ਫਿਰ ਕੀ ਗਜ਼ਬ ਢਾਇਆ ਔਰ ਇਹ ਉਹਨਾਂ ਨੇ ਪੂਰਾ ਹੱਥਾਂ ਪੈਰਾਂ ਦੀ ਪਾ ਦਿੱਤੀ ਔਰ ਲਾਈਕਲੀ ਨੂੰ ਉਹਨਾਂ ਨੇ ਰਿਮੂਵ ਕਰ ਦਿੱਤਾ ਔਰ ਪਾਕ ਟ੍ਰੇਨਡ ਕਮਾਂਡੋ ਬਣਾ ਦਿੱਤਾ। ਸੋ ਇਹ ਹੁਣ ਜਿਹੜੇ ਖੁਦ ਡਿਸਇਨਫੋਰਮੇਸ਼ਨ ਫੈਲਾ ਰਹੇ ਨੇ ਜਾਂ ਖੌਫ ਫੈਲਾ ਰਹੇ ਨੇ ਉਹ ਪਾਕਿਸਤਾਨ ਨੂੰ ਕਹਿ ਰਹੇ ਨੇ ਜੀ ਇਰਰਿਸਪੌਂਸਿਬਲ। ਮੈਂ ਸਮਝਦਾ ਵੀ ਜੇ ਭਾਰਤੀ ਮੀਡੀਆ ਦੀ ਗੱਲ ਕਰਨੀ ਹੋਏ ਫਿਰ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਕਿਸੇ ਖਿੱਤੇ 'ਚ ਇਸ ਲੈਵਲ ਦੀਆਂ ਚਵਲਾਂ ਜਿਹੜੇ ਐਂਕਰ ਬਣ ਕੇ, ਹਾਲਾਂ ਸਾਡੀ ਇਸ ਕੋਰਟ ਨੂੰ ਪਾਕਿਸਤਾਨ 'ਚ ਵੀ ਕਿਹਾ ਜਾਂਦਾ ਵੀ ਕਿਵੇਂ ਉਹ 2-2 ਫੁੱਟ ਦੀਆਂ ਜਿਹੜੀਆਂ 3-3 ਫੁੱਟੀਆਂ ਐਂਕਰਾਂ ਜਿਹੜੀਆਂ ਨੇ 6-6 ਫੁੱਟ ਉਛਲ ਰਹੀਆਂ ਹੁੰਦੀਆਂ ਨੇ। ਲੇਕਿਨ ਹੁਣ ਤਾਂ ਉਹਨਾਂ ਨੇ ਬਿਲਕੁਲ ਉਹਨਾਂ ਦਾ ਕੋਈ ਵੀ ਐਸਾ ਨੈਟਵਰਕ ਨਹੀਂ ਹੈ। NDTV ਤੇ ਰਵੀਸ਼ ਕੁਮਾਰ ਗੱਲ ਕਰਦੇ ਨੇ, ਪਰ ਜੇ ਤੁਸੀਂ NDTV ਦੇ ਦੂਸਰੇ ਪ੍ਰੋਗਰਾਮ ਦੇਖੋ ਉਹਨਾਂ 'ਚ ਤੁਹਾਨੂੰ ਵੀ ਉਹ ਕਿਤੇ ਨਾ ਕਿਤੇ ਇੰਡੀਅਨ ਨੈਸ਼ਨਲਿਜ਼ਮ ਨਜ਼ਰ ਆਉਂਦਾ ਹੈ। ਪਰ ਬਾਕੀ ਤਾਂ ਜਿੰਨੇ TV ਚੈਨਲ ਨੇ ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਨਫ਼ਰਤ ਹੀ ਨਫ਼ਰਤ ਔਰ ਧਮਕੀਆਂ ਔਰ ਖਬਰਾਂ ਦਾ ਉਹਨਾਂ ਨੇ ਪਤਾ ਨਹੀਂ, ਇੱਕ ਤਾਂ ਭਰਥਾ ਬਣਾਉਣਾ ਹੁੰਦਾ, ਪਤਾ ਨਹੀਂ ਕੀ ਬਣਾਇਆ ਹੁੰਦਾ ਹੀ ਨਹੀਂ ਉਹਦੇ ਵਿੱਚ ਕੁਝ ਵੀ, ਉਹਦੇ ਤੇ ਖਾਲੀ ਉਹਦੇ 'ਚ ਕੜਛੀ ਮਾਰੀ ਜਾਣਗੇ, ਵਿੱਚੋਂ ਹੁੰਦਾ ਹੀ ਕੁਝ ਨਹੀਂ ਔਰ ਉਹ ਕਹਿ ਰਹੇ ਹੁੰਦੇ ਨੇ ਜੀ ਫਲਾਣਾ ਸ਼ੋਰਬਾ ਪੱਕ ਰਿਹਾ। ਸੋ ਜਦੋਂ ਇਸ ਲੈਵਲ ਦੇ ਨੇ, ਇਹਦੇ ਉਲਟ ਮੈਂ ਸਮਝਦਾ ਵੀ ਪਾਕਿਸਤਾਨ ਦੇ ਮੀਡੀਆ ਵੱਲੋਂ ਉਹਨਾਂ ਦੇ ਐਂਕਰਸ, ਉਹਨਾਂ ਦੇ ਈਵਨ ਜਿਹੜੇ ਪੈਨਲ ਡਿਸਕਸ਼ਨਸ ਨੇ ਉਹ ਜਦੋਂ ਐਡਰੈਸ ਵੀ ਕਰਨਗੇ ਮੋਦੀ ਜੀ ਕਹਿਣਗੇ, ਕਈ ਮੋਦੀ ਸਾਹਿਬ ਕਹਿਣਗੇ। ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਵੀ ਜਦੋਂ ਤੁਸੀਂ ਗੱਲਬਾਤ ਵੀ ਕਰਦੇ ਹੋ ਉਹਦੇ 'ਚ ਇੱਕ ਸ਼ਾਇਸਤਗੀ ਹੋਣੀ ਚਾਹੀਦੀ ਹੈ। ਪਰ ਇਧਰ ਤੁਸੀਂ ਦੇਖੋ ਇਹ ਤਾਂ ਸਾਰੇ ਇਸਲਾਮ ਨੂੰ ਭੰਡ ਰਹੇ ਹੁੰਦੇ ਨੇ ਮਜ਼ਹਬ ਦੇ ਨਾਂ ਥੱਲੇ, ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਜਿਸ ਮੁਲਕ ਦੇ ਵਿੱਚ ਬੈਠ ਕੇ ਤੁਸੀਂ ਇਹ ਕਰ ਰਹੇ ਹੋ ਉਹਦੀ ਸਭ ਤੋਂ ਵੱਡੀ ਮਾਈਨੋਰਿਟੀ ਜਿਹੜੀ ਹੈ 200 ਮਿਲੀਅਨ ਤੋਂ ਜ਼ਿਆਦਾ ਉਹ ਉਸ ਮਜ਼ਹਬ ਦੇ ਨੇ ਜਿਹਦਾ ਤੁਸੀਂ ਮਜ਼ਾਕ ਉਡਾ ਰਹੇ। ਔਰ ਉਹਦੇ 'ਚ ਉਹਨਾਂ ਨੇ ਜਾਲੀ ਜੇ 2 ਮੌਲਵੀ ਹਰ ਸ਼ੋਅ ਵਾਲੇ ਨੇ ਉਹ ਜਾਲੀ ਜੇ ਬਣਾ ਕੇ ਬਿਠਾਏ ਹੁੰਦੇ ਨੇ ਜਿਹੜੇ ਉਹਨਾਂ ਵਰਗੀਆਂ ਗੱਲਾਂ ਕਰ ਰਹੇ ਹੁੰਦੇ ਨੇ, ਜਾਂ ਉਹਨਾਂ ਤੋਂ ਉਹ ਕਵਾ ਰਹੇ ਹੁੰਦੇ ਨੇ ਜਿਹੜਾ ਮੇਨ ਸਟ੍ਰੀਮ ਇਸਲਾਮ ਦਾ ਹਿੱਸਾ ਨਹੀਂ। ਔਰ ਉਹ ਫਿਰ ਬਾਕੀਆਂ ਨੂੰ ਹਿੰਦੂਆਂ ਨੂੰ ਦੱਸਣ ਦਾ ਦੇਖੋ ਜੀ ਇਹ ਕਿੰਨਾ ਖਤਰਨਾਕ ਹੈ ਇਸਲਾਮ, ਇਹ ਦੇਖੋ ਜੀ ਮੌਲਵੀ ਕੀ ਕਹਿ ਰਿਹਾ, ਇਹਦੇ ਨਾਲ ਕੀ ਹੋ ਜਾਏਗਾ। ਸੋ ਇਹ ਇਸ ਕਿਸਮ ਦੀ ਖੇਡ ਉਹਨਾਂ ਦੀਆਂ ਏਜੰਸੀਆਂ ਖੇਡ ਰਹੀਆਂ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਬੇਸ਼ੱਕ ਕੋਈ ਨਹੀਂ ਚਾਹੁੰਦਾ ਜੰਗ ਹੋਏ, ਅਸੀਂ ਵੀ ਕੋਈ ਇਹ ਨਹੀਂ ਹੈ ਕਿ ਵੀ ਇਹ ਕੋਈ ਸੈਲੀਬ੍ਰੇਸ਼ਨ ਦੀ ਗੱਲ ਹੈ, ਰਾਦਰ ਸਾਨੂੰ ਨਜ਼ਰ ਆਉਂਦਾ ਹੈ ਵੀ ਇਸ ਦੇ ਵਿੱਚ ਮੁਕੰਮਲ ਤਬਾਹੀ ਹੈ ਸਾਡੀ ਸਿਵਲਾਈਜੇਸ਼ਨ ਦੀ ਵੀ, 2 ਬਿਲੀਅਨ ਲੋਕ ਉਸ ਖਿੱਤੇ ਦੇ। ਪਰ ਹੁਣੇ ਤਾਂ ਜਾਂ ਬਾਂਦਰ ਨੂੰ ਮਾਰੋ ਤੇ ਜਾਂ ਬਾਂਦਰ ਤੋਂ ਮਾਚਿਸ ਖੋਵੋ, ਅਦਰਵਾਈਜ਼ ਬਾਂਦਰ ਤਾਂ ਇਹੀ ਹੈ। ਔਰ ਜਿਹੜਾ
ਹੁਣ ਇਸ ਸਾਰੇ ਦੇ ਉੱਤੇ ਹੀ ਪੰਜਾਬ ਦੇ ਵਿੱਚ ਤਾਂ ਇਦਾਂ ਦੇ ਕਈ ਅਖਾਣ ਨੇ। ਇੱਕ ਪਿੰਡ ਨੂੰ ਅੱਗ ਲਾ ਕੇ ਅੱਗ ਲੱਗੀ ਕੁੱਤਾ ਰੂੜੀਆਂ ਤੇ, ਵੀ ਕੁੱਤੇ ਨੂੰ ਕੀ ਫਰਕ ਪੈਣਾ, ਪਿੰਡ ਸੜ ਗਿਆ, ਉਹ ਰੂੜੀਆਂ ਦੇ ਉੱਤੇ ਆਪਣਾ ਗੰਦ ਬੋਲ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰੇ ਸੈਗਮੈਂਟ ਤੇ ਜੋ ਦੂਸਰਾ ਐਮ ਇਸ਼ੂ ਸੀ ਉਸ ਉੱਪਰ ਆਪਣੇ ਬਹੁਤ ਹੀ ਫਨੀ ਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਆਈ ਹੋਪ ਸਾਰੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।